ਵੈਲਕਮ ਬੈਕ। ਐਂਡ ਡਾਕਟਰ ਸਾਹਿਬ ਅਸੀਂ ਐਲਾਨ ਦਿਵਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਜੀ। ਤਾਂ ਤੁਸੀਂ ਸਾਨੂੰ ਦੱਸੋ ਕਿ ਇਸ ਐਲਾਨ ਦਿਵਸ ਨੂੰ 27 ਸਾਲ ਹੋ ਗਏ ਨੇ ਤੇ ਕੀ ਖਾਲਿਸਤਾਨ ਦੀ ਲਹਿਰ ਕਿੱਥੇ ਖੜੀ ਹੈ? ਦੇਖੋ, ਜਦੋਂ ਵੀ ਇੱਕ ਐਲਾਨ ਕੀਤਾ ਜਾਂਦਾ ਹੈ ਜਾਂ ਜਿਹਨੂੰ ਰਿਜ਼ੋਲਵ ਅਸੀਂ ਕਹਿੰਦੇ ਆ, ਇਹ ਜ਼ਾਹਰ ਕੀਤਾ ਜਾਂਦਾ ਹੈ ਜੀ, ਉਹ ਇੱਕ ਨਿਸ਼ਾਨਾ ਮਿੱਥਣ ਦੀ ਗੱਲ ਹੁੰਦੀ ਹੈ ਕਿ ਵੀ ਅਸੀਂ ਨਿਸ਼ਾਨਾ ਮਿੱਥ ਲਿਆ। ਜੀ 84 ਤੱਕ ਸਿੱਖਾਂ ਦੇ ਵਿੱਚ ਭੰਬਲ ਭੂਸਾ ਸੀ। ਜੀ, ਅਸੀਂ ਸਮਝਦੇ ਸੀ ਸਾਡੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਜੀ ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ, ਇਹ ਤਾਂ ਸਾਡੇ ਤੋਂ, ਅਸੀਂ ਇਹਨਾਂ ਤੋਂ ਕਿਵੇਂ ਅੱਡ ਹੋ ਸਕਦੇ ਹਾਂ। ਜੀ, ਜਾਂ ਜਦੋਂ ਸਾਡੀ 47 ਦੀ ਲੀਡਰਸ਼ਿਪ ਨੇ ਇਹਨਾਂ ਦੇ ਹਵਾਲੇ ਆਪਣੀ ਕਿਸਮਤ ਕੀਤੀ ਜੀ, ਤੇ ਉਹਨਾਂ ਦਾ ਸੀ ਕਿ ਜੀ ਇਹ ਸਾਡੇ ਵੱਡੇ ਭਰਾ ਨੇ, ਇਹ ਸਾਡੇ ਨਾਲ ਥੋੜੀ ਧੱਕਾ ਕਰਨਗੇ। ਜੀ, ਸੋ ਉਸ ਦੌਰ ਦੇ ਵਿੱਚ ਅਸੀਂ ਆਪਣੀ ਆਜ਼ਾਦ ਸਟੇਟ ਦੀ ਜਿਹੜੀ ਆਪਸ਼ਨ ਸੀ ਉਸ ਨੂੰ ਛੱਡਿਆ। ਜੀ, ਜੇ ਪਾਕਿਸਤਾਨ ਦੇ ਬਾਨੀ ਮਿਸਟਰ ਮੁਹੰਮਦ ਅਲੀ ਜਿਨ੍ਹਾਂ ਵੱਲੋਂ ਕੋਈ ਆਫਰ ਆ ਰਹੀ ਸੀ ਉਹਦੇ ਵੱਲ ਵੀ ਕੋਈ ਗੰਭੀਰਤਾ ਦੇ ਨਾਲ ਧਿਆਨ ਨਹੀਂ ਦਿੱਤਾ। ਜੀ, ਸੋ ਜੂਨ 84 ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਇੱਕ ਵਾਰ ਕਿ ਵੀ ਇਹ ਤਾਂ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ ਔਰ ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ। ਜੀ, ਹੁਣ ਜਦੋਂ ਲੜਾਈ ਵਿੱਢੀ ਗਈ, ਐਲਾਨਨਾਮਾ ਹੋਇਆ 29 ਅਪ੍ਰੈਲ 1986 ਨੂੰ, 30 ਅਪ੍ਰੈਲ ਨੂੰ ਜਿਹੜਾ ਫੇਰ ਫੌਜੀ ਔਰ ਕਮਾਂਡੋ ਅਟੈਕ ਦਰਬਾਰ ਸਾਹਿਬ ਤੇ ਹੋਇਆ। ਕਮਾਂਡੋ ਦਿੱਲੀ ਤੋਂ ਆਏ, ਬਰਨਾਲੇ ਦੀ ਸਰਕਾਰ ਉਹਨਾਂ ਨੇ ਕੋਆਪਰੇਟ ਕੀਤਾ। ਜੀ, ਹਾਲਾਂਕਿ ਐਲਾਨਨਾਮਾ ਕਰਨ ਵਾਲੇ ਬਾਬਾ ਗੁਰਬਚਨ ਸਿੰਘ ਮਾਨੋਚਾਲ, ਭਾਈ ਅਰੂੜ ਸਿੰਘ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਇਹ ਸਾਰੇ ਉੱਥੋਂ ਨਿਕਲ ਗਏ ਪੰਜੋਈ ਜਿਹੜੇ ਨੇ ਆਪਣੇ ਪਹਿਰਾਵਾ ਬਦਲ ਕੇ। ਜੀ, ਪਰ ਉਹਨਾਂ ਨੇ ਅੰਦਰ ਨੁਕਸਾਨ ਕੀਤਾ, ਅਖੰਡ ਪਾਠ ਖੰਡਿਤ ਕੀਤੇ, ਸ਼ਹੀਦ ਵੀ ਕੁਝ ਕੀਤੇ। ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅੰਦਰੋਂ ਗ੍ਰਿਫਤਾਰ ਕੀਤਾ। ਜੀ, ਸੋ ਇਹ ਇੱਕ ਜੰਗ ਦਾ ਐਲਾਨ ਸੀ ਸਰਕਾਰ ਵੱਲੋਂ, ਅਸੀਂ ਆਪਣੀ ਅਡਰੇਪਨ ਦਾ ਐਲਾਨ ਕੀਤਾ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਇੱਕ ਵੱਡੀ ਹਕੂਮਤ ਦੇ ਨਾਲ ਟੱਕਰ ਲੈਂਦੇ ਹੋ ਜਿਹੜੀ ਕਿ ਭਾਰਤ ਦੀ ਸਰਕਾਰ ਸੀ, ਜੀ, ਤੇ ਤੁਹਾਡੀ ਗਿਣਤੀ ਵੀ ਥੋੜੀ ਹੈ, ਤੁਹਾਡੇ ਕੋਲ ਉਨੇ ਸਾਧਨ ਨਹੀਂ ਨੇ, ਉਹਨਾਂ ਦੇ ਕੋਲ ਇੱਕ ਪੂਰਾ ਨੈਟਵਰਕ ਹੈ। ਜੀ, ਪਰ 1984 ਤੋਂ ਹੀ ਜਿਹੜੀ ਗੱਲ ਦੀ ਸ਼ੁਰੂਆਤ ਹੋਈ, 1986 ਚ ਨਿਸ਼ਾਨਾ ਮਿੱਥਿਆ ਗਿਆ। ਜੀ, ਔਰ ਫਿਰ ਅਸੀਂ ਦੇਖਦੇ ਹਾਂ ਵੀ 1995-96 ਤੱਕ ਲਗਭਗ 10 ਸਾਲ ਸਿੱਖਾਂ ਨੇ ਪੰਜਾਬ ਦੇ ਵਿੱਚ ਬਹਾਦਰੀ ਦੇ ਨਾਲ ਜਿਹੜੀ ਹੈ ਉਹ ਹਥਿਆਰਬੰਦ ਲੜਾਈ ਲੜੀ ਹੈ। ਜੀ, ਇਸ ਐਲਾਨਨਾਮੇ ਨੇ ਸਾਡੇ ਗੋਲ ਨੂੰ ਫਿਕਸ ਕਰ ਦਿੱਤਾ ਹੈ, ਸਾਡਾ ਨਿਸ਼ਾਨਾ ਮਿੱਥ ਦਿੱਤਾ ਹੈ। ਜੀ, ਸੱਜਣ ਤੇ ਦੁਸ਼ਮਣ ਦੀ ਲੀਕ ਖਿੱਚ ਦਿੱਤੀ ਕਿ ਕੌਣ ਦੋਸਤ ਹੈ ਕੌਣ ਦੁਸ਼ਮਣ ਹੈ। ਜੀ, ਤੇ ਫਿਰ ਉਹ ਪਤੰਗੇ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ, ਪਤੰਗੇ ਨੇ, ਉਹ ਖਾਲਿਸਤਾਨ ਦੀ ਆਜ਼ਾਦੀ ਲਈ, ਸਿੱਖ ਪੰਥ ਦੀ ਆਜ਼ਾਦ ਹਸਤੀ ਨੂੰ ਦੇਖਣ ਲਈ ਉਸ ਸ਼ਮਾ ਤੋਂ ਆ ਕੇ ਕੁਰਬਾਨ ਹੋਏ, ਕੁਰਬਾਨੀ ਦੇ ਲਈ, ਸ਼ਹੀਦੀ ਦੇ ਲਈ, ਜਿਹਨੇ ਇੱਕ ਇਤਿਹਾਸ ਰਚਿਆ। ਜੀ, ਜਦੋਂ ਅਸੀਂ 84 ਤੋਂ ਪਹਿਲਾਂ ਦਾ ਇਤਿਹਾਸ, ਜਿਹੜੀ 70ਵਿਆਂ ਦੀ ਜਨਰੇਸ਼ਨ ਸੀ, ਜਿਹੜੇ ਲੋਕ ਇਤਿਹਾਸ ਪੜ੍ਹਦੇ ਸੀ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਦੀਪ ਸਿੰਘ ਸ਼ਹੀਦ। ਸੋ ਉਹ ਉਦੋਂ ਇਹ ਖਿਆਲ ਹੁੰਦਾ ਸੀ ਕਿ ਜੀ ਉਹ ਤਾਂ ਬੜੇ ਉੱਚੇ ਸੀ, ਅਸੀਂ ਤਾਂ ਉਹਨਾਂ ਵਰਗੇ ਹੋ ਹੀ ਨਹੀਂ ਸਕਦੇ ਜੀ, ਔਰ ਉਹਨਾਂ ਦੇ ਦਾ ਸਾਡਾ ਕੀ ਮੁਕਾਬਲਾ ਹੈ ਵੀ ਉਹ ਤਾਂ। ਔਰ ਸਾਡੇ ਜਿਹੜਾ ਦੁਸ਼ਮਣ ਹੈ ਇਹ ਵੀ ਇਹ ਕਹਿੰਦੇ ਸੀ ਸਕੂਲਾਂ 'ਚ ਇਹਨਾਂ ਦੇ ਕਿ ਜੀ ਇਹ ਤਾਂ ਐਵੇਂ ਅਰਦਾਸ ਬਣਾਈ ਹੈ, ਦੂਜਾ ਕਹਾਣੀਆਂ ਨੇ, ਇਦਾਂ ਦੇ ਥੋੜੀ ਹੁੰਦੇ ਨੇ ਸਿੱਖ ਜੀ, ਇਹ ਤਾਂ ਸਾਰੇ, ਇਹ ਤਾਂ ਤੱਤੀ ਚਾਹ ਨਹੀਂ ਪੀ ਸਕਦੇ, ਤੇ ਇਹਨਾਂ ਨੇ ਕਿਵੇਂ ਖੋਪਰੀਆਂ ਉਤਰਵਾਈਆਂ ਹੋਣਗੀਆਂ ਜਾਂ ਇਹਨਾਂ ਨੇ ਬੰਦ ਕਟਾਏ ਹੋਣਗੇ ਜੀ। ਸੋ 84 ਚ ਸਭ ਤੋਂ ਪਹਿਲਾਂ ਤਾਂ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਜਿਸ ਬਹਾਦਰੀ ਤੇ ਦ੍ਰਿੜਤਾ ਨਾਲ ਤੇ ਇਹਨਾਂ ਦੇ ਸਾਥੀ ਸਿੰਘਾਂ ਨੇ ਮੁਕਾਬਲਾ ਕੀਤਾ, ਲੋਹੇ ਦੇ ਚਣੇ ਚਬਾਏ ਜੀ। ਸੋ ਪਹਿਲੀ ਹਿਸਟਰੀ ਤਾਂ ਇੱਥੋਂ ਕ੍ਰੀਏਟ ਹੋਣੀ ਸ਼ੁਰੂ ਹੋਈ ਜੀ। ਫਿਰ ਭਾਈ ਬੇਅੰਤ ਸਿੰਘ, ਭਾਈ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿੰਦਾ, ਸੁੱਖਾ, ਦਿਲਾਵਰ ਸਿੰਘ ਤੱਕ ਜੀ। ਔਰ ਇਸ ਸਾਰੇ ਪੀਰੀਅਡ 'ਚ ਜਿਹੜੇ ਸਾਡੇ ਬਹਾਦਰ ਜਰਨੈਲ ਹੋਏ, ਜਰਨਲ ਲਾਭ ਸਿੰਘ ਜੀ, ਬਹੁਤ ਵੱਡੇ ਜਰਨੈਲ ਹੋਏ ਨੇ ਜੀ, ਜਿਨ੍ਹਾਂ ਦੇ ਨਾਮ ਤੋਂ ਹਕੂਮਤ ਕੰਬਦੀ ਸੀ। ਔਰ ਜਦੋਂ ਉਹਨਾਂ ਦੀ ਸ਼ਹੀਦੀ ਵੀ ਹੋਈ ਤਾਂ ਉਹਨਾਂ ਨੂੰ ਕਿਸੇ ਨੇ ਕੁਝ ਹੋਰ ਨਹੀਂ ਕਿਹਾ, ਜਰਨਲ ਹੀ ਕਿਹਾ, ਉਹ ਸੱਚਮੁੱਚ ਦਾ ਹੀ ਜਰਨਲ ਸੀ ਜੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਬੱਬਰ ਜੀ, ਭਾਈ ਰਛਪਾਲ ਸਿੰਘ ਚੰਦਣਾ। ਸੋ ਇਹ ਜਿਹੜੇ ਇਸ ਪੀਰੀਅਡ ਦੇ ਵਿੱਚ, ਇਸ ਜਨਰੇਸ਼ਨ ਚੋਂ ਜਿਹੜੇ ਇਹ ਬਹਾਦਰੀ ਦੇ ਮੁਜੱਸਮੇ ਨਿਕਲੇ ਜੀ, ਇਹਨਾਂ ਨੇ ਇੱਕ ਇਤਿਹਾਸ ਸਿਰਜ ਦਿੱਤਾ ਔਰ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਇਹ ਅਜਿੱਤ ਨਹੀਂ ਨੇ। ਸਾਡੇ ਇਕੱਲੇ ਮੁੰਡੇ ਨੇ ਇੰਨਾ ਇਹਨਾਂ ਨੂੰ ਵਕਤ ਪਾਇਆ, ਜਿਹੜਾ ਵੀ ਕਿਸੇ ਇਲਾਕੇ ਦੇ ਵਿੱਚ ਇੱਕ ਅੱਧਾ ਬਹਾਦਰੀ ਦੇ ਨਾਲ ਖਲੋਤਾ ਸੀ,
ਭਾਈ ਜਗਰਾਜ ਸਿੰਘ ਵਰਗਾ ਛੋਟੀ ਉਮਰ ਦਾ ਮੁੰਡਾ 16-17 ਸਾਲ ਦਾ ਉਮਰ, ਜਿਹਨੂੰ ਤੂਫਾਨ ਸਿੰਘ ਦਾ ਨਾਂ ਦਿੱਤਾ ਹੈ ਜੀ, ਸੰਗਤਾਂ ਨੇ ਵੀ ਦਿੱਤਾ ਹੈ, ਉਹ ਇਲਾਕੇ ਦੇ ਈਵਨ ਹਿੰਦੂ ਭਰਾਵਾਂ ਨੇ ਵੀ ਦਿੱਤਾ ਹੈ ਜੀ, ਕਿਉਂਕਿ ਉਹਨਾਂ ਦਾ ਵੀ ਉਹ ਰਾਖਾ ਸੀ। ਉਹ ਸਾਡੀ ਟਰੂ ਨੁਮਾਇੰਦਗੀ ਕਰਦੇ ਸੀ, ਜਿਹੜੇ ਕਿ ਕਿਸੇ, ਕਿਉਂਕਿ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਜ਼ਾਹਰ ਹੈ ਕਿ ਖਾਲਿਸਤਾਨ ਦਾ ਸੰਘਰਸ਼ ਹਿੰਦੂ ਮਜ਼ਹਬ ਦੇ ਖਿਲਾਫ ਨਹੀਂ ਹੈ, ਜਾਂ ਸਾਡੀ ਲੜਾਈ ਕੋਈ ਹਿੰਦੂਆਂ ਦੇ ਖਿਲਾਫ ਤਾਂ ਹੈ ਨਹੀਂ ਜੀ, ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ। ਇਹ ਗੱਲ ਸਾਨੂੰ ਰਿਪੀਟਡ, ਔਰ ਸਾਡੇ ਦੁਸ਼ਮਣ ਦਾ ਹਮੇਸ਼ਾ ਇਹ ਯਤਨ ਸੀ ਕਿ ਇਹਨੂੰ ਹਿੰਦੂ ਸਿੱਖ ਲੜਾਈ ਬਣਾ ਦਿਓ ਜੀ। ਸੋ ਜਦੋਂ ਭਾਈ ਜਗਰਾਜ ਸਿੰਘ ਵਰਗੇ ਕਰੈਕਟਰ ਸਾਹਮਣੇ ਆਏ, ਜਦੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਰਗੇ ਕਰੈਕਟਰ ਸਾਹਮਣੇ ਆਏ, ਤੁਸੀਂ ਅੱਜ ਵੀ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੋ ਤੇ ਤੁਹਾਨੂੰ ਉਹ ਸੰਤ ਸਿਪਾਹੀ ਨਜ਼ਰ ਆਉਂਦੇ ਨੇ, ਕਿਉਂਕਿ ਔਰ ਭਾਈ ਜਿੰਦਾ ਸੁੱਖਾ ਵਰਗੇ ਕਰੈਕਟਰ ਫੀਅਰਲੈਸ, ਫਾਂਸੀ ਦੇ ਤਖਤਿਆਂ ਤੇ ਵੀ ਜਿਹੜਾ ਹੈ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਜਾਂਦੇ ਨੇ। ਤੁਸੀਂ ਪ੍ਰਾਪਤੀਆਂ ਦੀ ਗੱਲ ਕੀਤੀ ਸੀ, ਅਸੀਂ ਇਤਿਹਾਸ ਸਿਰਜਿਆ, ਨਿਸ਼ਾਨਾ ਮਿੱਥਿਆ, ਦੁਸ਼ਮਣ ਆਇਡੈਂਟੀਫਾਈ ਹੋਇਆ, ਔਰ ਦੁਨੀਆ ਭਰ ਦੇ ਵਿੱਚ ਅੱਜ ਥੋੜੇ ਹੋਣ ਬਹੁਤੇ ਹੋਣ ਖਾਲਿਸਤਾਨ ਦੇ ਝੰਡਾ ਬਰਦਾਰ ਨੇ। ਤੁਸੀਂ ਪੈਰੇਡ ਕਵਰ ਕੀਤੀ ਹੈ ਟੀਵੀ 84 ਲਈ ਨਿਊਯਾਰਕ ਦੀ, ਤੁਸੀਂ ਅੱਗੇ ਫਰੰਟ ਤੋਂ ਬੈਕ ਤੱਕ ਹਜ਼ਾਰਾਂ ਲੋਕਾਂ ਨੇ ਪਾਰਟਿਸਿਪੇਟ ਕੀਤਾ, ਤੁਸੀਂ ਉਹ ਸਪਿਰਿਟ ਦੇਖ ਸਕਦੇ ਹੋ। ਸਰੀ ਦੇ ਵਿੱਚ 2-2.5 ਲੱਖ ਸਿੱਖਾਂ ਨੇ ਮਾਰਚ ਕੀਤਾ ਹੈ ਪਿਛਲੇ ਸੈਚਰਡੇ। ਤੁਸੀਂ ਦੇਖ ਸਕਦੇ ਹੋ ਕਿ ਈਵਨ ਭਾਰਤੀ ਮੀਡੀਆ ਵੀ ਇਹ ਕਹਿਣ ਤੇ ਮਜਬੂਰ ਹੈ ਕਿ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਦੁਬਾਰਾ ਫਰੰਟ ਬਰਨਰ ਤੇ ਆ ਗਈ, ਔਰ ਇਹ ਕੱਲੇ ਮੁਲਕ ਦੇ ਵਿੱਚ ਰੋਜ਼ਾਨਾ ਅਖਬਾਰ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ, ਅੱਜ ਇੱਥੇ ਪੈਰੇਡ ਸੀ, ਅੱਜ ਉੱਥੇ ਪੈਰੇਡ ਸੀ। ਸੋ ਇਹ ਜਿਹੜੀ ਨਵੀਂ ਜ਼ਿੰਦਗੀ ਅੱਜ ਦੇਖੀ ਜਾ ਰਹੀ ਹੈ ਅਗਲੀ ਜਨਰੇਸ਼ਨ ਦੇ ਵਿੱਚ, ਇਹ ਸਾਡੀਆਂ ਪ੍ਰਾਪਤੀਆਂ ਹੀ ਨੇ। ਅੱਜ ਸਾਡੇ ਹਵਾਰੇ ਜਾਂ ਸਾਡੇ ਰਾਜੋਆਣੇ ਭਾਵੇਂ ਜੇਲ੍ਹ 'ਚ ਬੰਦ ਨੇ, ਸਰਕਾਰਾਂ ਥਰ-ਥਰ ਕੰਬਦੀਆਂ ਨੇ, ਐਗਜ਼ੀਕਿਊਟ ਨਹੀਂ ਕਰਤਾ, ਦੇ ਨਹੀਂ ਦਿੱਤੀ ਡੈਥ ਪੈਨਲਟੀ, ਬਲੈਕ ਵਾਰੰਟ ਜਾਰੀ ਕਰ ਦਿੱਤੇ ਰਾਜੋਆਣਾ ਦੇ, ਉਹ ਵੰਗਾਰਦਾ ਕਿ ਭਾਈ ਦਿਓ ਮੈਨੂੰ ਫਾਂਸੀ। ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮੁੱਦੇ ਤੇ ਜਿਵੇਂ ਸਿੱਖ ਕੌਮ ਦੁਨੀਆ ਭਰ 'ਚ ਇਕੱਠੀ ਹੋਈ ਹੈ, ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਨੇ। ਜਦੋਂ ਤੁਸੀਂ ਵੱਡੀਆਂ ਸਰਕਾਰਾਂ ਨਾਲ ਟੱਕਰ ਲੈਂਦੇ ਹੋ, ਇੱਕ ਹੱਲੇ ਦੇ ਵਿੱਚ ਜਾਂ ਇੱਕ ਸਟ੍ਰੋਕ ਦੇ ਵਿੱਚ ਨਿਸ਼ਾਨਾ ਹਾਸਲ ਨਹੀਂ ਹੁੰਦਾ। ਸੋ ਇਹ ਜਿਹੜੇ ਮੈਂ ਗਿਣਾਏ ਨੇ, ਇਹ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਔਰ ਇਹਨਾਂ ਨੂੰ ਇਸੇ ਹੀ ਜਿਹੜਾ ਕੰਟੈਕਸਟ ਦੇ ਵਿੱਚ, ਸੰਦਰਭ ਦੇ ਵਿੱਚ ਦੇਖਣਾ ਔਰ ਸਮਝਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਹਾਂਜੀ ਡਾਕਟਰ ਸਾਹਿਬ, ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਮੁੰਡੇ ਵੀ ਮਰਵਾਏ, ਕੁੱਟ ਵੀ ਖਾਧੀ, ਪਰ ਬਣਿਆ ਸਾਡਾ ਫਿਰ ਵੀ ਕੁਝ ਨਹੀਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਸ ਕਿਸਮ ਦੇ ਬਹੁਤ ਸਾਰੇ ਲੋਕਾਂ ਦਾ ਆਪਣਾ ਕੋਈ ਯੋਗਦਾਨ ਨਹੀਂ ਜੀ, ਪਰ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਕਿ ਜਿਨ੍ਹਾਂ ਦਾ ਯੋਗਦਾਨ ਵੀ ਨਹੀਂ ਹੈ ਔਰ ਜਿਨ੍ਹਾਂ ਦਾ ਇਹ ਕੋਈ ਦਿਲਚਸਪੀ ਵੀ ਨਹੀਂ ਹੈ। ਉਹਨਾਂ ਨੇ ਤੁਹਾਨੂੰ ਥੱਲੇ ਡੇਗਣ ਦੇ ਲਈ ਜਾਂ ਤੁਹਾਨੂੰ ਨੀਵਾਂ ਦਿਖਾਉਣ ਦੇ ਲਈ ਕੋਈ ਨਾ ਕੋਈ ਆਰਗੂਮੈਂਟ ਕੱਢ ਲੈਣੇ ਕਿ ਜੀ ਬੇਗੁਨਾਹ ਮਾਰ ਦਿੱਤੇ, ਜੀ ਲੁਟੇਰੇ ਆ ਗਏ, ਜੀ ਟਿਮਕਾ ਹੋ ਗਿਆ, ਜੀ ਫਲਾਣਾ ਹੋ ਗਿਆ ਜੀ। ਚਲੋ ਇਹਨਾਂ ਦੀ ਮੈਂ ਗੱਲ ਨਹੀਂ ਕਰਦਾ। ਇੱਕ ਉਹ ਵੀ ਕਲਾਸ ਹੈ ਸਾਡੇ ਜਿਹੜੇ ਜੈਨੂਨ ਨੇ ਬੰਦੇ, ਜਿਹੜੇ ਇਤਿਹਾਸ ਨੂੰ ਜਾਂ ਸਿਆਸਤ ਦੇ ਜਿਹੜੇ ਅੱਡ-ਅੱਡ ਟੈਕਟਿਕ ਨੇ ਉਹਨਾਂ ਨੂੰ ਸਮਝਦੇ ਨਹੀਂ, ਸਧਾਰਨ ਬੁੱਧੀ ਨੇ ਜੀ। ਉਹ ਇੱਕਦਮ ਪ੍ਰਾਪਤੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਉਹਨਾਂ ਨੂੰ ਲੱਗਦਾ ਵੀ ਕੀ ਹੋਇਆ, ਉੱਥੇ ਤਾਂ ਫਿਰ ਸਰਕਾਰ ਹੀ ਹੈ, ਉੱਥੇ ਉਹੀ ਬਾਦਲ ਵਰਗੇ ਜਿਹੜੇ ਨੇ ਉਹ ਵਾਪਸ ਪਾਵਰ 'ਚ ਨੇ, ਔਰ ਸਾਡੇ ਬੱਚੇ ਤਾਂ ਪਤਤ ਹੋ ਰਹੇ ਨੇ, ਉੱਥੇ ਡਰੱਗਸ ਦੇ ਵਿੱਚ ਆ ਗਏ ਜਾਂ ਦੂਜਾ ਅਸੀਂ ਕੀ ਖੱਟ ਲਿਆ ਮੁੰਡੇ ਮਰਵਾ ਕੇ। ਉਹਨਾਂ ਦਾ ਮੈਂ ਜ਼ਰੂਰ ਜਵਾਬ ਦੇਣਾ ਚਾਹਾਂਗਾ ਕਿ ਦੇਖੋ, ਪਹਿਲੀ ਗੱਲ ਤਾਂ ਅੱਜ ਸਾਨੂੰ ਆਪਣੇ ਮੁੰਡੇ ਮਰਵਾਣਾ ਸ਼ਬਦ ਇਸ ਲਈ ਅਸੀਂ ਇਸਤੇਮਾਲ ਕਰ ਰਹੇ ਕਿ ਇਹ ਸਾਡੇ ਦੁਸ਼ਮਣ ਦੀ ਟਰਮੀਨੋਲੋਜੀ, ਉਹ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿੰਦੀ ਹੈ। ਸਾਡੇ 'ਚ ਵੀ ਕਈ ਇਸ ਕਿਸਮ ਦੇ ਸਿੱਖ ਵੀਰ ਭੈਣਾਂ ਨੇ ਜਿਹੜੇ ਕਹਿਣਗੇ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਕਿਉਂਕਿ ਇਹ ਟਰਮੀਨੋਲੋਜੀ ਇਹਨਾਂ ਨੇ ਸਾਨੂੰ ਦਿੱਤੀ ਹੈ। ਇੰਨਾ ਪ੍ਰਚਾਰ ਮੀਡੀਆ 'ਚ ਹੁੰਦਾ ਹੈ ਕਿ ਬਹੁਤੇ ਲੋਕ ਜਿਹੜੇ ਨੇ ਉਸ 'ਚ ਯਕੀਨ ਕਰਦੇ ਨੇ। ਫਿਰ ਇਹ ਵੀ ਇਹਨਾਂ ਦੇ ਮੀਡੀਆ ਦਾ ਹੀ ਪ੍ਰਚਾਰ ਹੈ ਕਿ ਜੀ ਇਹ ਮੈਜੋਰਿਟੀ ਸਿੱਖ ਤਾਂ ਬਹੁਤ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ ਜਾਂ ਚਾਹੁੰਦੇ ਸੀ, ਇਹ ਤਾਂ ਮੁੱਠੀ ਭਾਰ ਅੱਤਵਾਦੀ ਸੀ ਜਿਨ੍ਹਾਂ ਨੇ ਫਿਜ਼ਾ ਖਰਾਬ ਕੀਤੀ, ਮਾਹੌਲ ਖਰਾਬ ਕੀਤਾ, ਔਰ ਹੁਣ ਪੰਜਾਬ ਦੇ ਵਿੱਚ ਬੜੀ ਸ਼ਾਂਤੀ ਹੈ। ਉਹਨਾਂ ਨੂੰ ਕਹੋ ਜੀ ਕਬਰਾਂ 'ਚ ਵੀ ਬੜੀ ਸ਼ਾਂਤੀ ਹੁੰਦੀ ਹੈ, ਸ਼ਮਸ਼ਾਨ ਘਾਟਾਂ 'ਚ ਬੜੀ ਸ਼ਾਂਤੀ ਹੁੰਦੀ ਹੈ। ਮੈਨੂੰ ਤਾਂ ਪਹਿਲੀ ਵਾਰ ਵਾਸ਼ਿੰਗਟਨ 'ਚ ਸ਼ੇਖ ਸਾਹਿਬ ਦੀ ਬਰੀਅਲ ਦੇ ਮੌਕੇ ਜਾਣ ਦਾ ਮੌਕਾ ਮਿਲਿਆ, ਔਰ ਬਹੁਤ ਸਾਰੇ ਸਾਡੇ ਗੁਰਸਿੱਖ ਵੀਰ ਭੈਣਾਂ ਵੀ ਸ਼ਾਇਦ ਪਹਿਲੀ ਵਾਰ ਗਏ ਹੋਣ ਜਾਂ ਜ਼ਿਆਦਾ ਫ੍ਰੀਕੁਐਂਟਲੀ ਨਹੀਂ ਜਾਂਦੇ। ਉੱਥੇ ਤੁਸੀਂ ਗੇਟ ਐਂਟਰ ਤੋਂ ਕਰਨ ਤੋਂ ਲੈ ਕੇ ਐਂਡ ਤੱਕ ਜਿਵੇਂ ਫੁੱਲ ਲੱਗੇ ਹੋਏ ਨੇ, ਜਿਵੇਂ ਉੱਥੇ ਐਨ ਸ਼ਾਂਤ ਹੈ, ਔਰ ਚਾਰ ਚੁਫੇਰੇ ਦਰਖਤ ਨੇ। ਉੱਥੇ ਤਾਂ ਕਈਆਂ ਦਾ ਉੱਥੇ ਜਾ ਕੇ ਮਰਨ ਨੂੰ ਜੀ ਕਰਦਾ ਹੋਣਾ ਵੀ ਇੰਨੀ ਸ਼ਾਂਤੀ ਇੱਥੇ ਹੈ।
ਹਾਂਜੀ ਸੋ ਮਤਲਬ ਪਰ ਅਸੀਂ ਕਬਰਾਂ ਦੀ ਸ਼ਾਂਤੀ 'ਚ ਸ਼ਮਸ਼ਾਨ ਘਾਟ ਦੀ ਸ਼ਾਂਤੀ 'ਚ ਯਕੀਨ ਨਹੀਂ ਰੱਖਦੇ ਹਾਂ। ਜੀ। ਉਹ ਤਾਂ ਤੁਸੀਂ ਮਾਰ ਦਿਓ, ਆਵਾਜ਼ ਬੰਦ ਕਰ ਦਿਓ, ਅੰਦਰ ਦੇ ਦਿਓ ਬਾਕੀਆਂ ਨੂੰ ਚੁੱਕ ਕੇ, ਔਰ ਫਿਰ ਕਹੋ ਜੀ ਬੜੀ ਸ਼ਾਂਤੀ ਹੈ ਜੀ ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਹਕੂਮਤ ਨੇ ਜ਼ੁਲਮ ਕੀਤਾ ਹੈ, ਸਾਡੇ ਨੌਜਵਾਨਾਂ ਨੇ, ਅਣਖੀ ਨੌਜਵਾਨਾਂ ਨੇ ਮੁਕਾਬਲਾ ਕੀਤਾ ਹੈ। ਜੀ ਉਹ ਸਾਡੀ ਕੌਮ ਦੇ ਇਤਿਹਾਸ ਦਾ ਸੁਨਹਿਰੀ ਵਰਕਾ ਉਹਨਾਂ ਨੇ ਲਿਖਿਆ ਹੈ। ਜੀ ਉਹ ਸਾਡੀ ਅਰਦਾਸ ਦਾ ਹਿੱਸਾ ਬਣ ਗਏ ਜਦੋਂ ਅਸੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਹੁਣ ਉਹਨੂੰ ਉਹ ਮਾਰਨ ਵਾਲੇ ਕਹਿਣ ਕਿ ਜੀ ਜਿਹੜੇ ਨੇ ਮਰਵਾ ਲਏ, ਪਰ ਇੱਥੇ ਤਾਂ ਉਹਨਾਂ ਨੇ ਧਰਮ ਲਈ ਸੀਸ ਦਿੱਤੇ ਨੇ ਜਿਹੜੇ ਸਾਡੀ ਕਲੈਕਟਿਵ ਮੈਮਰੀ ਦੇ ਵਿੱਚ, ਸਾਡੀ ਅਰਦਾਸ ਦੇ ਵਿੱਚ ਆ ਗਏ। ਸੋ ਇਹ ਸਾਡੀ ਇਹ ਠੀਕ ਹੈ ਕਿ ਪ੍ਰਾਪਤੀ ਤਾਂ ਉਦੋਂ ਹੀ ਤੁਹਾਨੂੰ ਨਜ਼ਰ ਆਉਂਦੀ ਹੈ ਜਦੋਂ ਕੋਈ ਚੀਜ਼ ਬਣ ਕੇ ਇੱਕ ਜੀਓਗ੍ਰਾਫੀਕਲ ਮੈਪ ਬਣ ਜਾਏਗਾ ਕਿ ਵੀ ਆਹ ਦਰਿਆਏ ਜਮਨਾ ਹੈ, ਆਹ ਵਾਘ ਹੈ, ਇਹ ਖਾਲਿਸਤਾਨ ਮੁਲਕ ਹੈ। ਫਿਰ ਇਹੀ ਜਿਨ੍ਹਾਂ ਨੂੰ ਅੱਜ ਅਸੀਂ ਕਹਿ ਰਹੇ ਹਾਂ ਕਿ ਜੀ ਆਹ ਮੁੰਡੇ ਮਰਵਾਏ, ਉਹੀ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਬਣ ਕੇ ਉਹਨਾਂ ਦੀਆਂ ਪੋਰਟਰੇਟਸ, ਉਹਨਾਂ ਦੀਆਂ ਪਿਕਚਰਸ ਦੇ ਦੁਆਲੇ ਅਸੀਂ ਫੁੱਲਾਂ ਦੇ ਹਾਰ ਰੱਖ ਰਹੇ ਹੋਵਾਂਗੇ। ਸਾਡੇ ਸਕੂਲਾਂ ਦੇ ਬੱਚੇ ਭਵਿੱਖ 'ਚ ਖਾਲਿਸਤਾਨ ਦੀਆਂ ਟੈਕਸਟ ਬੁੱਕਸ ਦੇ ਵਿੱਚ ਉਹਨਾਂ ਦੀ ਲਾਈਵਸ ਬਾਰੇ ਪੜ੍ਹਨਗੇ। ਸੋ ਇਹ ਹਮੇਸ਼ਾ ਹੁੰਦਾ ਜਿਹੜਾ ਇੱਕ ਦੌਰ ਦਾ ਅੱਤਵਾਦੀ ਹੈ, ਜਿਉਂ ਹੀ ਉਹ ਦੌਰ ਬਦਲਦਾ ਹੈ ਦੂਸਰੇ ਦਾ ਉਹ ਫਰੀडम ਫਾਈਟਰ ਹੁੰਦਾ। ਸੋ ਮੈਂ ਸਮਝਦਾ ਵੀ ਮੈਂ ਪ੍ਰਾਪਤੀਆਂ ਦੀ ਗੱਲ ਪਹਿਲਾਂ ਕੀਤੀ ਹੈ, ਕੋਈ ਜਾਨ ਅਜਾਈ ਨਹੀਂ ਗਈ, ਗੁਰੂ ਦੀ ਗੋਦ ਨਸੀਬ ਹੁੰਦੀ ਹੈ, ਇਤਿਹਾਸ ਬਣਦਾ ਹੈ। ਔਰ ਸਾਡੇ ਕੌਜ਼ ਨੂੰ ਨੇੜੇ ਲਿਆਉਣ ਲਈ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਇਸ ਦੌਰ ਦੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਅੱਜ ਦੇ ਇਸ ਮੁਬਾਰਕ ਦਿਨ ਅਸੀਂ ਉਹਨਾਂ ਨੂੰ ਵੀ ਸਜਦਾ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਔਰ ਅਸੀਂ ਕਦੇ ਵੀ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਵਿਸਾਰਾਂਗੇ ਨਹੀਂ, ਔਰ ਉਹਨਾਂ ਦੇ ਡੁੱਲੇ ਖੂਨ ਦਾ ਜ਼ਰੂਰ ਹੱਕ ਲਵਾਂਗੇ। ਜੀ ਡਾਕਟਰ ਸਾਹਿਬ, ਇੱਥੇ ਹੁਣ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਂ ਆਪ ਦੀ ਸ਼ਾਰਟ ਬ੍ਰੇਕ।